अस्सलाम वालेकुम प्यारे इस्लामी बहनों और भाइयों। ਅੱਜ ਦਾ ਮੌਜੂ ਆ ਕਿ ਕਿਸੇ ਨੂੰ ਭੁੱਲ ਕੇ ਕਿੱਦਾਂ ਜੀਆ ਜਾ ਸਕਦਾ ਹੈ। ਪਹਿਲਾਂ ਤੇ ਇਹਦਾ ਬੜਾ ਹੀ ਆਸਾਨ ਜਵਾਬ ਆ ਕਿ ਅਗਰ ਕੋਈ ਸਾਨੂੰ ਭੁੱਲ ਕੇ ਜੀ ਸਕਦਾ ਹੈ ਨਾ ਤੇ ਕੀ ਅਸੀਂ ਨਹੀਂ ਜੀ ਸਕਦੇ। ਸਾਡੇ ਵਾਸਤੇ ਕਿਉਂ ਮੁਸ਼ਕਿਲ ਆ ਅਗਰ ਕਿਸੇ ਵਾਸਤੇ ਆਸਾਨ ਆ। ਵੇਖੋ ਅਸੀਂ ਇਨਸਾਨ ਐਵੇਂ ਕਿਸੇ ਦੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਾਂ। ਹੋ ਸਕਦਾ ਉਹ ਸਾਨੂੰ ਅਗਲਾ ਆਪਣਾ ਮੰਨਦਾ ਹੀ ਨਾ ਹੋਵੇ ਤੇ ਬਸ ਅਸੀਂ ਪਾਗਲਾ ਤਰ੍ਹਾਂ ਐਵੇਂ ਹੀ। ਮੇਰੀ ਇੱਕ ਦੋਸਤ ਬਿਲਕੁਲ ਪਿਓਰ ਕਹਾਣੀ ਤੁਹਾਨੂੰ ਦੱਸਾਂ, ਉਹ ਵੀ ਕਿਸੇ ਦੇ ਪਿੱਛੇ ਐਵੇਂ ਪਾਗਲ ਕਿਸੇ ਦੀਆਂ ਗੱਲਾਂ 'ਚ ਆ ਕੇ ਕਾਫੀ ਟਾਈਮ ਲੰਘਾਉਣ ਤੋਂ ਬਾਅਦ ਉਹਨੂੰ ਇਹ ਅਹਿਸਾਸ ਹੋਇਆ, ਕਾਫੀ ਵਕਤ ਗੁਜ਼ਰ ਗਿਆ, 1 ਸਾਲ 2 ਸਾਲ ਲਗਾ ਲਓ, ਉਹਨੂੰ ਅਹਿਸਾਸ ਹੋਇਆ ਕਿ ਜਿਸ ਦੇ ਪਿੱਛੇ ਉਹ ਇੰਨਾ ਜਲੀਲ ਖਵਾਰ ਹੋ ਰਹੀ ਹੈ, ਗੱਲਾਂ ਸੁਣ ਰਹੀ ਹੈ, ਉਹਦੇ ਦਿਲ ਵਿੱਚ ਉਹਦੇ ਉਸ ਸਾਥ ਹੈ ਹੀ ਨਹੀਂ ਜੋ ਆਪਣੇ ਦਿਲ ਵਿੱਚ ਲਈ ਫਿਰਦੀ ਹੈ। ਇਹ ਗੱਲ ਤੋਂ ਬਾਅਦ ਉਹਨੂੰ ਕਾਫੀ ਨਾ ਦੁੱਖ ਹੋਇਆ, ਬੜੀ ਉਹਨੇ ਇਹ ਗੱਲ ਦਿਲ ਤੇ ਲੈ ਲਈ। ਕਾਫੀ ਲੜਾਈ ਝਗੜੇ ਤੋਂ ਬਾਅਦ ਇੱਕ ਵਾਰੀ ਉਹਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਸੁਸਾਈਡ ਵਿੱਚ ਕਾਮਯਾਬ ਨਹੀਂ ਹੋਈ। ਅੱਲਾਹ ਤਾਲਾ ਨੇ ਉਹਨੂੰ ਜ਼ਿੰਦਗੀ ਦਿੱਤੀ, ਸ਼ਾਇਦ ਇਸੇ ਕਰਕੇ ਕਿ ਆਪਣੀ ਲਾਈਫ ਨੂੰ ਸਮਝ ਸਕੇ, ਕਿਸੇ ਅੱਛੀ ਜਗ੍ਹਾ ਤੇ ਵੇਸਟ ਕਰੇ, ਆਪਣਾ ਇੱਕ ਮਿਆਰ ਬਣਾਵੇ, ਇੱਕ ਸਟੈਂਡ ਲਵੇ। ਐਵੇਂ ਕਿਸੇ ਪਿੱਛੇ ਜ਼ਿੰਦਗੀ ਬਰਬਾਦ ਕਰਕੇ ਕੁਝ ਨਹੀਂ ਹਾਸਲ ਹੁੰਦਾ। ਕੋਈ ਇੱਕ ਦਿਨ ਰੋਵੇਗਾ, 2 ਦਿਨ ਰੋਵੇਗਾ, ਦੁਨੀਆ ਤੋਂ ਜਾਣ ਵਾਲਾ ਕਿਹੜਾ ਆ ਕੇ ਪਿੱਛੇ ਦੇਖਦਾ ਕਿ ਮੈਨੂੰ ਕੌਣ ਹੁਣ ਰੋਣ ਡਿਆ, ਕੌਣ ਯਾਦ ਰੱਖਣ ਡਿਆ, ਕੌਣ ਨਹੀਂ। ਅੱਧੋ ਹੱਦ ਮਜੂਸੀ ਚ ਕੀਦ ਲੋਕ ਲੰਘਾ ਲੈਂਦੇ ਨੇ, ਬਾਕੀ ਫੇਰ ਉਹੀ ਜ਼ਿੰਦਗੀ ਤੇ ਜੀਣ ਵਾਲੇ ਜੀਂਦੇ ਨੇ। ਜਿਹੜੇ ਜੀਂਦਿਆਂ ਕਦਰ ਨਹੀਂ ਕਰਦੇ, ਜ਼ਿੰਦਗੀ ਚ ਜਾਣ ਤੋਂ ਬਾਅਦ ਕੀ ਕਦਰ ਕਰਨਗੇ। ਸਿਰਫ ਅਸੀਂ ਇਨਸਾਨ ਸਮਝਣ ਚ ਢੇਰ ਲਗਾ ਦਿੰਦੇ ਹਾਂ। ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ, ਆਪਣੀ ਜ਼ਿੰਦਗੀ ਆਪ ਗੁਜ਼ਾਰਨੀ ਪੈਂਦੀ ਹੈ। ਅੱਜ ਮੇਰੀ ਉਹ ਦੋਸਤ ਜਿਹੜੀ ਨਾ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਤੇ ਉਹ ਮੇਰਾ ਸ਼ੁਕਰੀਆ ਕਰਦੀ ਏ। ਕਹਿੰਦੀ ਤੇਰੀਆਂ ਚੰਦ ਗੱਲਾਂ ਸੁਣ ਕੇ ਨਾ ਤੇ ਮੈਨੂੰ ਮਹਿਸੂਸ ਹੋ ਗਿਆ ਕਿ ਵਾਕਈ ਲਾਈਫ ਕੀ ਹੈ। ਤੇ ਮੈਂ ਉਹਨੂੰ ਸਿਰਫ ਕੀ ਕਿਹਾ, ਮੈਂ ਉਹਨੂੰ ਇਹੀ ਕਿਹਾ ਕਿ ਅਸੀਂ ਕਿਸੇ ਦੇ ਪਿੱਛੇ ਐਵੇਂ ਜਿਹੀ ਰੁਲਣ ਡਏ ਆ, ਆਪਣਾ ਮਿਆਰ ਗਵਾਉਣ ਡਏ ਆ। ਅਸੀਂ ਇਨਸਾਨ ਆ, ਰੱਬ ਦੇ ਬਣਾਏ ਹੋਏ। ਰੱਬ ਨੇ ਸਾਨੂੰ ਬਣਾਇਆ, ਰੰਗ ਰੂਪ ਦਿੱਤਾ, ਦੁਨੀਆ ਦੀ ਹਰ ਨੇਮਤ ਦਿੱਤੀ, ਰਿਸ਼ਤਿਆਂ ਤੋਂ ਨਵਾਜ਼ਿਆ, ਮਾਂ ਬਾਪ ਦਿੱਤੇ, ਭੈਣਾਂ ਭਰਾ ਦਿੱਤੇ, ਦੁਨੀਆ ਦਿਖਾਈ, ਦੁਨੀਆ ਤੇ ਭੇਜਿਆ ਸਾਡੇ ਤੇ ਭਰੋਸਾ ਕਰਕੇ। ਉਹਨੇ ਆਪਣੇ ਮਕਸਦ ਵਾਸਤੇ ਸਾਨੂੰ ਦੁਨੀਆ ਤੇ ਭੇਜਿਆ ਤੇ ਅਸੀਂ ਇਨਸਾਨ ਰੱਬ ਵਰਗੀ ਹਸਤੀ ਨੂੰ ਭੁੱਲੇ ਬੈਠੇ ਆ। ਤੇ ਅਸੀਂ ਕੋਈ ਕਿਸੇ ਤੇ ਕਿਵੇਂ ਭਰੋਸਾ ਕਰ ਲਈਏ ਕਿ ਕੋਈ ਸਾਨੂੰ ਯਾਦ ਰੱਖੇਗਾ। ਦੇਖੋ ਅਸੀਂ ਖੁਦ ਤੋਂ ਇੱਕ ਸਬਕ ਲੈ ਲਈਏ ਨਾ ਕਿ ਅਸੀਂ ਉਹ ਕੰਮ ਕਰ ਰਹੇ ਹਾਂ ਜਿਹਦੇ ਵਾਸਤੇ ਰੱਬ ਨੇ ਸਾਨੂੰ ਦੁਨੀਆ ਤੇ ਭੇਜਿਆ, ਨਹੀਂ ਨਾ ਕਰ ਰਹੇ ਤੇ ਫਿਰ ਅਸੀਂ ਕਿੱਦਾਂ ਕਿਸੇ ਕੋਲ ਉਮੀਦ ਪਾ ਸਕਦੇ ਹਾਂ ਕਿ ਕੋਈ ਸਾਡਾ ਵਾ ਸਾਡੇ ਨਾਲ ਵਫਾ ਕਰੇਗਾ। ਵਫਾ ਤੇ 100 ਕਿਸੇ 100 ਵਿੱਚੋਂ ਇੱਕ ਵਿੱਚ ਹੋਏਗੀ ਅੱਜ ਦੀ ਦੁਨੀਆ 'ਚ, ਨਹੀਂ ਤੇ ਨਹੀਂ ਜੇ ਹੁੰਦੀ। ਇੰਜ ਟੁੱਟੇ ਭੱਜੇ ਫਿਰਨ ਨਾਲੋਂ, ਕਿਸੇ ਦੇ ਪਿੱਛੇ ਰੋਣ ਨਾਲੋਂ ਆਪਣੀ ਲਾਈਫ ਨੂੰ ਕਿਸੇ ਅੱਛੀ ਜਗ੍ਹਾ ਤੇ ਲਗਾਓ, ਅੱਛੇ ਕੰਮ ਤੇ ਲਗਾਓ। ਕਈ ਬੇਟੇ ਖੁਦਕੁਸ਼ੀਆਂ ਕਰ ਲੈਂਦੇ ਨੇ ਕਿ ਅਸੀਂ ਖੁਦਕੁਸ਼ੀ ਕਰ ਲਈ ਜੀ, ਸਾਨੂੰ ਸੀ ਸਾਡੀ ਖੁਸ਼ੀ ਸਾਨੂੰ ਮਿਲੀ ਨਹੀਂ। ਪਿੱਛੇ ਮਾਂ-ਬਾਪ ਦਾ ਸੋਚਦੇ ਨੇ, ਆਪਣੇ ਭੈਣਾਂ ਭਰਾਵਾਂ ਦਾ ਸੋਚਦੇ ਨੇ। 4 ਦਿਨ ਕਿਸੇ ਨਾਲ ਲੰਘਾ ਕੇ ਕਿਸੇ ਦੇ ਪਿੱਛੇ ਖੁਦਕੁਸ਼ੀ ਕਰਨ ਦੇ ਤੇ ਜਿਸ ਵਾਲਦੈਨ ਨੇ ਉਹਨੂੰ ਪਾਲ ਪੋਸ ਕੇ ਐਡਾ ਕੀਤਾ ਹੈ ਉਹਦਾ ਕੁਛ ਨਹੀਂ ਸੋਚ ਸਕਦੇ। ਖੁਦਾਰਾ ਆਪਣੀ ਲਾਈਫ ਨੂੰ ਸੰਭਾਲੋ। ਤੇ ਅਗਰ ਕੋਈ ਹੋਰ ਵੀ ਮੇਰਾ ਭੈਣ ਭਰਾ ਇਸ ਤਰ੍ਹਾਂ ਦੇ ਮੌਜੂ ਵਿੱਚ ਅਟਕਿਆ ਹੋਇਆ ਹੈ ਨਾ ਤੇ ਕਿਸੇ ਦੇ ਪਿੱਛੇ ਰੋਣ ਨਾਲ ਆਪਣੀ ਲਾਈਫ ਨੂੰ ਇੰਜ ਦਾ ਬਣਾਓ ਕਿ ਕੋਈ ਤੁਹਾਡੇ ਪਿੱਛੇ ਰੋਵੇ। ਆਪਣੀ ਲਾਈਫ ਨੂੰ ਮਿਸਾਲ ਬਣਾਓ ਕਿ ਕੋਈ ਜਾਂਦੀ ਆਖਰੀ ਸਮਾਂ ਤੱਕ ਯਾਦ ਰੱਖੇ ਕਿ ਮੈਂ ਕਿਹਨੂੰ ਛੱਡ ਬੈਠਾ, ਨਹੀਂ ਸੀ ਛੱਡਣਾ ਚਾਹੀਦਾ। ਪੁਰਸਕੂਨ ਆਪਣਾ ਮਾਹੌਲ ਬਣਾਓ, ਲਾਈਫ ਬਣਾਓ, ਆਪਣੀ ਜ਼ਿੰਦਗੀ ਨੂੰ ਆਸਾਨ ਬਣਾਓ। ਨਾ ਰੋਵੋ ਨਾ ਰੁਲੋ, ਜਿੰਨੀ ਛੇਤੀ ਹੋ ਸਕੇ ਆਪਣੀ ਲਾਈਫ ਨੂੰ ਜਿਹੜਾ ਨਾ ਉਹ ਸਮਝ ਕੇ ਕੋਈ ਸਟੈਂਡ ਲਵੋ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਗੱਲ ਜ਼ਰੂਰ ਸਮਝ ਵਿੱਚ ਆਈ ਹੋ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦੀ ਹਾਂ। ਤੇ ਪਲੀਜ਼ ਲਾਈਕ, ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਕਿ ਕੌਣ ਇਸ ਮੌਜੂ ਤੇ ਟਿਕਿਆ ਹੋਇਆ ਹੈ ਤੇ ਕੌਣ ਆਪਣੀ ਲਾਈਫ 'ਚ ਸਟੈਂਡ ਲੈ ਕੇ ਅੱਗੇ ਵਧਿਆ ਹੋਇਆ, ਤਾਂ ਕਿ ਵੇਖੋ ਇੱਕ ਦੂਜੇ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਇੱਕ ਦੂਸਰੇ ਤੋਂ ਇਨਸਾਨ ਸ਼ਾਇਦ ਹੋ ਸਕਦਾ ਸਾਡੀ ਗੱਲ ਦੀ ਕਿਸੇ ਨੂੰ ਸਮਝ ਆ ਜਾਏ ਤੇ ਕਿਸੇ ਦੀ ਹੈਲਪ ਹੋ ਜਾਏ ਕਿਸੇ ਦੀ ਲਾਈਫ ਵਿੱਚ। ਕਿਸੇ ਨੂੰ ਤੁਹਾਨੂੰ ਵੀ ਅਗਰ ਕੋਈ ਇਸ ਤਰ੍ਹਾਂ ਦਾ ਇਨਸਾਨ ਮਿਲੇ ਨਾ ਤਾਂ ਉਹਨੂੰ ਸਮਝਾਓ, ਮਿਸਾਲ ਦੇ ਕੇ ਸਮਝਾਓ। ਤੁਹਾਡੇ ਇੱਕ ਵਾਰੀ ਸਮਝਾਉਣ ਨਾਲ, 2 ਵਾਰੀ ਸਮਝਾਉਣ ਨਾਲ, 3 ਵਾਰੀ ਸਮਝਾਉਣ ਨਾਲ ਅਗਰ ਕੋਈ ਸਮਝ ਜਾਂਦਾ ਹੈ ਨਾ
ਤੇ ਇਹ ਇੱਕ ਨੇਕੀ ਹੈ ਜਿਹੜੀ ਤੁਸੀਂ ਦੁਨੀਆ ਤੇ ਰਹਿ ਕੇ ਕਰ ਸਕਦੇ ਜੇ। ਬਾਕੀ ਅਸੀਂ ਕਿਸੇ ਨੂੰ ਕਿਸੇ ਦੀ ਖੋਈ ਹੋਈ ਚੀਜ਼ ਵਾਪਸ ਲਿਆ ਕੇ ਨਹੀਂ ਦੇ ਸਕਦੇ, ਪਰ ਅਸੀਂ ਇਹ ਵੀ ਤਾਂ ਸੋਚੀਏ ਨਾ ਕਿ ਦੁਨੀਆ ਦੀ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਪਿਆਰੀਆਂ ਲੱਗਦੀਆਂ ਅਸੀਂ ਉਹਨਾਂ ਨੂੰ ਲਿਆ ਕੇ ਆਪਣੇ ਘਰ ਵੀ ਨਹੀਂ ਸਜਾ ਸਕਦੇ ਨਹੀਂ ਨਾ। ਜਿਹੜੀ ਵੀ ਚੀਜ਼ ਵੇਖੀਦੀ ਉਹਨੂੰ ਦੇਖੀਦਾ ਹੈ ਕਿ ਹਾਂ ਸਾਨੂੰ ਸੋਹਣੀ ਲੱਗੀ ਹੈ, ਪਰ ਉਹਨੂੰ ਅਸੀਂ ਆਪਣੇ ਘਰ ਨਹੀਂ ਲਿਆ ਸਕਦੇ। ਇਸ ਤਰ੍ਹਾਂ ਦਿਲ ਨੂੰ ਸਮਝਾਓ ਕਿ ਹਰ ਚੀਜ਼ ਜਿਹੜੀ ਹੈ ਨਾ ਉਹ ਆਪਣੀ ਨਹੀਂ ਹੁੰਦੀ ਹੈ, ਤੇ ਜਿਹੜੀ ਆਪਣੀ ਹੋਵੇ ਨਾ ਉਹ ਕਦੀ ਬੇਗਾਨੀ ਨਹੀਂ ਹੁੰਦੀ ਹੈ, ਉਹ ਕਦੀ ਸਾਨੂੰ ਰੁਆਉਂਦੀ ਨਹੀਂ ਹੈ, ਉਹ ਕਦੀ ਸਾਨੂੰ ਛੱਡਦੀ ਨਹੀਂ ਹੈ। ਕਦੀ ਉਹ ਸਾਡੇ ਤੋਂ ਮੁਸ਼ਕਿਲ ਵਕਤ ਆਵੇ ਤੇ ਦੂਸਰਿਆਂ ਦਾ ਸਹਾਰਾ ਨਹੀਂ ਬਣਦੀ ਹੈ, ਸਾਡੇ ਵਾਸਤੇ ਸਟੈਂਡ ਲਵੇ ਜੇ ਕੋਈ ਸਾਡਾ ਹੋਵੇ, ਤੇ ਜੇ ਨਾ ਹੋਵੇ ਤੇ ਫਿਰ ਸਮਝੋ ਅਸੀਂ ਆਪਣਾ ਆਪ ਹੀ ਸਹਾਰਾ ਹੈ ਤੇ ਆਪਣੀ ਜ਼ਿੰਦਗੀ ਆਪ ਹੀ ਨਿਗਾਣੀ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ ਮੇਰੀ ਇਹ ਗੱਲ। ਅੱਗੇ ਵੀ ਵਧਾਓ, शेयर करो, लाइक करो, सब्सक्राइब करो तो कमेंट में अपनी राय जरूर देना। अल्लाह हाफिज।